हाँ जी, सब तो पहले तो जी सारिਆਂ ਨੂੰ अस्सलाम वालेकुम जी। ਅਸੀਂ ਵਧੀਆ ਆਸ ਕਰਦੇ ਹਾਂ ਤੁਸੀਂ ਸਾਰੇ ਵੀ ਵਧੀਆ ਹੋਵੋਗੇ ਜੀ। ਅਸਲਮ ਖਾਨ ਵਕਾਰ ਸਾਹਿਬ ਤੇ ਰਾਣਾ ਖਾਲਿਦ ਮਕਬੂਲ ਜੀ ਪੰਜਾਬੀ ਬੈਸਟ ਫਾਰ ਐਵਰ ਤੋਂ ਇੱਕ ਨਵੇਂ ਵਲੌਗ ਦੇ ਨਾਲ ਨਵੀਂ ਵੀਡੀਓ ਦੇ ਨਾਲ ਤੇ ਤੁਹਾਨੂੰ ਅਸੀਂ ਕਹਿੰਦੇ ਆ ਸਾਰਿਆਂ ਨੂੰ ਜੀ ਆਇਆਂ ਨੂੰ ਸਤ ਬਿਸਮਿਲ੍ਲਾ ਕਰਦੇ ਆਂ ਜੀ। ਅੱਜ ਦਾ ਆਪਣਾ ਵਲੌਗ ਸ਼ੁਰੂ ਵੇਲਾ ਹੈਗਾ ਆ ਸ਼ਾਮਾਂ ਦਾ। ਸ਼ਾਮਾਂ ਹੁਣ ਰਾਣਾ ਸਾਹਿਬ ਦਿਨ ਵੱਡੇ ਹੋ ਗਏ ਹਨਾ। ਹੁਣ ਸ਼ਾਮਾਂ ਵੀ ਲੇਟ ਹੁੰਦੀਆਂ ਜਾਂਦੀਆਂ ਤੇ ਇਸ ਵੇਲੇ ਮੌਜੂਦ ਹਾਂ ਅਸੀਂ ਆਪਣੇ ਪਿੱਪਲ ਵਾਲੇ ਸਟੂਡੀਓ ਦੇ ਵਿੱਚ ਤੇ ਜਨਾਬ ਜੀ ਆਪਣੇ ਡੇਰੇ ਤੇ ਰਾਣਾ ਸਾਹਿਬ ਵੀ ਇੱਥੇ ਮੌਜੂਦ ਹਾਂ। ਅਸੀਂ ਆਏ ਸੀਗੇ ਅੱਜ ਰਾਣਾ ਸਾਹਿਬ ਕਹਿੰਦੇ ਕਿ ਉੱਧਰ ਚੱਲੀਏ, ਗਰਮੀ ਬੜੀ ਸੀ, ਪਿੱਪਲ ਥੱਲੇ ਪੈ ਰਹੇ ਆ, ਝੱਟ ਆਰਾਮ ਕੀਤਾ। ਹੁਣ ਪਿੱਪਲ ਵੀ ਰਾਣਾ ਸਾਹਿਬ ਆ ਦੇਖੋ ਤੁਸੀਂ ਵੀ ਹੈ ਤਕਰੀਬਨ ਕਾਫੀ ਹੱਦ ਤੱਕ ਪੱਤੇ ਆ ਗਏ ਆ। ਹਾਂ ਤੇ ਭਰ ਜਾਏਗਾ ਅਗਲੇ 10 ਦਿਨਾਂ ਹਾਂਜੀ। ਤੇ ਅਸੀਂ ਅੱਜ ਗਾਡੀ ਕਰਨੀ ਆ ਜੀ ਤਿਲਾਂ ਦੀ। ਆ ਜ਼ਮੀਨ ਸਾਡੀ ਆ ਦੇਖ ਲਓ ਤੁਸੀਂ ਵੀ ਰੌਣੀ ਜਿਹੜੀ ਆ ਇਹ 72 ਆਈ ਪਈ ਆ। ਬੜਾ ਸੋਹਣਾ ਰਾਣਾ ਸਾਹਿਬ, ਕੀ ਖਿਆਲ ਆ ਤੁਹਾਡਾ? ਠੀਕ ਆ 72? ਹਾਂ ਨਹੀਂ ਠੀਕ ਆ। ਨਾਲੇ ਸ਼ਾਮ ਵੇਲੇ ਜਿਹੜਾ ਤਕਰੀਬਨ ਜਿਹੜੀ ਵੀ ਚੀਜ਼ ਬੀਜੀ ਜਾਂਦੀ ਹੈ ਨਾ ਉਹ ਠੀਕ ਹੀ ਆ। ਹਾਂ ਤਿਲਾਂ ਨੂੰ ਤਾਂ ਖਾਸ ਤੌਰ ਦੇ ਉੱਤੇ ਕਹਿੰਦੇ ਆ ਵੀ ਇਹਦਾ 72 ਜ਼ਿਆਦਾ ਗਾਡੀ ਵੇਲੇ ਹੋਣਾ ਚਾਹੀਦਾ। ਮੈਂ ਇਹਦੀ ਇਹ ਸੁੱਕੀ ਪਟਾਈ ਸੀਗੀ, ਇਹ ਸੁੱਕੀ ਪਟਾ ਕੇ ਤੇ ਹੁਣ ਇਹਦੇ ਵਿੱਚ ਮੈਂ ਕਿਹਾ ਵੀ ਇਹਨੂੰ ਫੇਰ ਪਾਣੀ ਲਾਇਆ, ਰੌਣੀ ਕੀਤੀ ਤੇ ਆ ਹਜੇ ਆ ਦੇਖ ਸਕਦੇ ਆ ਤੁਸੀਂ ਵੀ ਗਿੱਲੀ ਤਰ੍ਹਾਂ ਦੀ ਆ ਤੇ ਸੋਹਣਾ 72 ਹੋਊਗਾ। ਤੇ ਜਿੱਦਾਂ ਕਿ ਰਾਣਾ ਸਾਹਿਬ ਨੇ ਕਿਹਾ ਵੀ ਇਹਦੀ ਗਾਡੀ ਵੀ ਜਿਹੜੀ ਆ ਉਹ ਸ਼ਾਮ ਵੇਲੇ ਹੋਣੀ ਚਾਹੀਦੀ ਆ। ਬਸ਼ੀਰ ਕੀ ਕਰ ਰਹੇ ਹੋ? ਲਓ ਜੀ ਤਿਲਾਂ ਦਾ ਰਾਣਾ ਸਾਹਿਬ ਆ ਬੜਾ ਪ੍ਰੋਬਲਮ ਬਣਦਾ ਵੀ ਇਹਦਾ ਜਿਹੜਾ ਬੀਜ ਆ ਉਹ ਬਰੀਕ ਹੁੰਦਾ ਤੇ ਇਹਦਾ ਛੱਟੇ ਵਾਲਾ ਬੰਦਾ ਜਿਹੜਾ ਨਾ, ਛੱਟੇ ਵਾਲੇ ਸਾਡੇ ਵੈਸੇ ਤਕਰੀਬਨ ਬਹੁਤ ਘੱਟ ਰਹਿ ਗਏ ਆ। ਬੰਦੇ ਜਿਹੜੇ ਕਾਰੀਗਰ ਜਿਹੜੇ ਨਾ ਛੱਟੇ ਵਾਲੇ ਉਹ ਬਸ ਇਹ ਹੁੰਦਾ ਕਿਤੇ ਜ਼ਿਆਦਾ ਸੁੱਟ ਦਿੰਦੇ ਆ, ਕਿਤੇ ਥੋੜਾ ਜਿਹੜਾ ਵਾ ਨਾ। ਪਹਿਲਾਂ ਹੁੰਦੇ ਸੀ ਲੋਕ ਜਿਹੜਾ ਵਾ ਨਾ ਉਹ ਬੜਾ ਮਿਣ ਕੇ ਯਾਨੀ ਕਿ ਨਾ ਘੱਟ ਨਾ ਵੱਧ ਜਿਤਨਾ ਬੀਜ ਉਹਨੂੰ ਦੇ ਦਿੰਦੇ ਸੀ ਨਾ ਉਨੀ ਜਗ੍ਹਾ ਚੋਂ ਪੂਰਾ ਕਰਦੇ ਸੀ। ਤੇ ਆਹ ਤੁਸੀਂ ਕਿਸ ਚੀਜ਼ ਲਈ ਲਾਉਣੀ ਹੈ? ਵੀ ਪੱਠਿਆਂ ਲਈ ਕੀਤੀ ਹੈ? ਇਹ ਰਾਣਾ ਸਾਹਿਬ ਪੱਠੇ ਮੁੱਕ ਗਏ ਹੋਏ ਆ। ਇਹਦੇ ਵਿੱਚ ਪਹਿਲਾਂ ਗਾਚਾ ਸੀ, ਮੱਕੀ ਦੇ ਪੱਠੇ ਸੀਗੇ ਜੀ, ਇਹ ਵੀ ਖਤਮ ਹੋ ਗਏ। ਜਿਹੜਾ ਬਰਸੀਮ ਚਟਾਲਾ ਉਹ ਵੀ ਖਤਮ ਹੋ ਗਿਆ। ਉਹ ਵੀ ਤੁਹਾਡੇ ਸਾਹਮਣੇ ਆ ਵੀ ਉਹ ਵੀ ਹੁਣ ਜਿਹੜਾ ਨਾ ਹੁਣ ਤੁਹਾਡੇ ਕੋਲ ਸਵਾਏ ਤੂੜੀ ਤੋਂ ਨਾ ਉਹ ਜਿਸ ਤਰ੍ਹਾਂ ਕਹਿੰਦੇ ਕਿ ਵੀ ਆਮ ਗਿਣਿਆ ਜਾਂਦਾ ਨਾ ਵੀ ਘਰ ਬੰਦਿਆਂ ਲਈ ਕਣਕ ਤੇ ਡੰਗਰਾਂ ਲਈ ਤੂੜੀ ਜਿਹੜੀ ਆ ਇਹ ਮਸਟ ਹੋਵੇ। ਬਾਕੀ ਫਿਰ ਕੁਛ ਨਾ ਕੁਛ ਗੁਜ਼ਾਰਾ ਜਿਹੜਾ ਵਾ ਚੱਲ ਜਾਂਦਾ ਇਸ ਟਾਈਮ ਤਾਂ। ਬਾਕੀ ਪੱਠਿਆਂ ਦੀ ਗੱਲ ਜੀ ਇੱਧਰ ਔਰ ਰਾਣਾ ਸਾਹਿਬ ਖਲੋਤੇ ਆ, ਰਾਣਾ ਵਾਹ ਸਾਹਿਬ ਜੀ, ਤੇ ਆਜੋ ਇਹਨਾਂ ਦੇ ਪੱਠੇ ਖਲੋਤੇ ਆ ਜੀ। ਜੇ ਆਪਣਾ ਮਾਰੀਏ ਜਿਹੜਾ ਕਿਉਂਕਿ ਤੁਹਾਡੇ ਤਾਂ ਪੱਠੇ ਬਿਲਕੁਲ ਖਤਮ। ਅਸਲਾਮ ਵਾਲੇਕੁਮ ਜੀ ਰਾਣਾ ਸਾਹਿਬ। ਇਹ ਜੀ ਤੁਸੀਂ ਕਈ ਵਾਰੀ ਮੇਰੀ ਵੀਡੀਓ ਦੇ ਵਿੱਚ ਦੇਖੇ ਹੋਣੇ ਆ ਰਾਣਾ ਵਾਹ ਸਾਹਿਬ ਜੀ ਤੇ ਪੱਠੇ ਇਹਨਾਂ ਕੋਲ ਰਾਣਾ ਸਾਹਿਬ। ਹਾਂਜੀ ਪੱਠੇ ਰਾਣਾ ਸਾਹਿਬ ਇਹਦਾ ਕਹਿਣਾ ਵੀ ਸੋਹਣੇ ਕਰਤੇ ਵੀ ਹੁਣ ਇਹ ਜ਼ਿਆਦਾ ਪੈਸੇ ਮੰਗੂਗਾ। ਨਹੀਂ ਤੁਸੀਂ ਅਸਲ 'ਚ ਇੱਥੋਂ ਦੇਖ ਰਹੇ ਨਾ, ਅਗਾਂ ਨੂੰ ਆਓ ਨਾ, ਸ਼ਾਇਦ ਸਾਰੀ ਫਿਰ ਕੇ ਦੇਖਣੀ ਚਾਹੀਦੀ ਆ। ਪੱਠੇ ਪੈਰਾਂ ਦੇ ਪਤਲੇ ਆ ਰਾਣਾ ਸਾਹਿਬ। ਪੱਠੇ ਇਹਨਾਂ ਦਿਨਾਂ 'ਚ ਨਾ ਇਸ ਤਰ੍ਹਾਂ ਦੇ ਹੁੰਦੇ ਆ। ਪੱਠੇ ਹੋਣਾ ਹੀ ਬੜੀ ਗਨੀਮਤ ਨਹੀਂ ਇਹ ਦੇਖੋ ਨਾ ਤੁਸੀਂ। ਆਹੋ ਇਹ ਸ਼ੁਰੂ ਚੰਗੇ ਆ। ਹੈ ਆਹੋ ਇੱਥੇ ਅਗਲੇ ਪਾਸੇ ਮੱਕੀ ਨਹੀਂ ਹੁਣ ਦੱਸੋ ਤੁਸੀਂ। ਹੁਣ ਦੱਸੋ। ਨਹੀਂ ਆ ਸ਼ੁਰੂ ਤਾਂ ਵਾਵਾ ਤਕੜੇ ਲੱਗ ਰਹੇ ਸੀ। ਬਾਕੀ ਤਾਂ ਵਿਰਲ ਵੀ ਹੈ ਯਾਰ, ਛੋਟੇ ਵੀ ਆ। ਹਾਂਜੀ ਇਹ ਵਿੱਚ ਇਹਨੇ ਅਸਲ ਸਿੱਟੀ ਹੋਈ ਹੈ ਜੀ ਚਰੀ। ਉਹ ਚਰੀ ਆ ਹਲੇ ਛੋਟੀ ਤੇ ਆਹ ਤਾਂ ਟਾਂਡਾ ਰਾਣਾ ਸਾਹਿਬ। ਲੇਕਿਨ ਗੁਜ਼ਾਰਾ ਵੀ ਤਾਂ ਫਿਰ ਜਿਹੜਾ ਵਾ ਨਾ ਹੈ ਗੁਜ਼ਾਰਾ ਵੀ ਤਾਂ ਕਰਨਾ ਵਾ। ਹਾਂਜੀ ਰਾਣਾ ਸਾਹਿਬ ਵੇਚਣੇ ਪੱਠੇ ਤੁਸੀਂ? ਹਾਂਜੀ ਵੇਚਣੇ ਹੈ ਵੇਚਣੇ ਜੀ। ਮੰਗੋ ਕੀ ਮੰਗਦੇ? ਕਿੰਨੀ ਜਗ੍ਹਾ ਕਿੰਨੀ? ਇਹ ਇੱਕ ਨਾਲ ਆ ਜੀ ਇਹ? ਹਾਂਜੀ ਪੂਰੀ। ਹਾਂਜੀ ਰਾਣਾ ਸਾਹਿਬ ਮੈਂ ਇਹਨੂੰ ਕਰੇ ਮਾਰ ਦੇਵਾਂ, ਮੈਨੂੰ ਵੀ ਲੈਣੀ ਚਾਹੀਦੀ ਆ ਨਾ ਜੀ। ਹੈ ਕਰੇ ਮਾਰਦੇ ਆ ਜੀ ਪੁਰਾਣਾ ਤਰੀਕੇ ਦੇ ਹਿਸਾਬ ਨਾਲ, ਜਿਵੇਂ ਲੋਕ ਮੇਰੀ ਜੀ ਕਰੇ ਜਿਹੜੀ ਆ ਜੀ ਰਾਣਾ ਸਾਹਿਬ ਉਹ ਪੂਰੀ 5.5 ਫੁੱਟ ਦੀ ਹੈ। 1 2 3 4 5 6 7 8 9 10 11 12 13 14 15 16 17 18 19 ਇਹ ਹੁਣੇ 20 ਚਾਹੀਦੀ ਹੈ। ਇੱਕ ਕਰੇ ਉਹਦੇ 'ਚ ਚਲ ਗਈ। ਇੱਧਰੋਂ ਵੀ ਦੇਖਦੇ ਹਾਂ ਜੀ। ਓਏ 1 2 3 4 5 6 7 8 9
ਚਲੋ ਇਹ ਹਿਸਾਬ ਕਿਤਾਬ ਰਾਣਾ ਸਾਹਿਬ ਤੋਂ ਪੁੱਛਦੇ ਆ ਵੀ 9.5 18 ਦਾ ਹੀ ਮੇਰੇ ਖਿਆਲ ਹੁੰਦਾ ਹੈ ਜੀ। ਇੱਕ ਨਾਲ ਇਸ ਹਿਸਾਬ ਨਾਲ ਤਾਂ ਪੂਰੀ ਬਣਦੀ ਆ। ਰਾਣਾ ਸਾਹਿਬ ਕਨਾਲ ਕਿੰਨੇ ਦੀ ਬਣਦੀ ਆ? ਠਹਿਰ ਜੋ ਮੈਂ ਤੁਹਾਡੇ ਲਾਗੇ ਆ ਜਾਵਾਂ। ਠਹਿਰ ਜੋ ਨਾ ਲਾਗੇ ਆ ਲੈਣ ਦੋ ਜੀ। ਹਾਂਜੀ ਹੁਣ ਦੱਸੋ। 10 ਮਰਲੇ ਜਿਹੜੇ ਆ ਨਾ ਉਹ 2700 ਸਕੁਅਰ ਫੁੱਟ ਬਣਦਾ ਵਾ ਤੇ 5400 ਸਕੁਅਰ ਫੁੱਟ ਜਿਹੜਾ ਵਾ ਨਾ ਉਹ ਕਨਾਲ ਬਣਦੀ ਆ। ਅੱਛਾ ਨਹੀਂ ਕਿੰਨੀ ਕਿੰਨੀ ਕਰੇ ਹੁੰਦੀ ਆ? ਤੂੰ ਤਾਂ ਪੱਠੇ ਵੇਚ ਕੇ ਆਇਆ ਨਾ ਫਿਰ। ਹਾਂਜੀ ਕਿੰਨੀ ਬਣ ਕੇ ਆਏ ਜੀ? ਇਹ 18 ਤੇ ਇਸ ਤਰ੍ਹਾਂ ਇਹ 9 18 ਜ਼ਰਬੇ 9 ਹਾਂ 18 ਜ਼ਰਬੇ 9 ਹੂੰ ਤਕਸੀਮ ਮੇ 9 18 ਬਣ ਗਏ ਜੀ। ਹੂੰ 18 ਮਰਲੇ ਕਨਾਲ ਤੋਂ ਘੱਟ ਹੈ। ਚਲੋ ਕਨਾਲ ਹੀ ਹੈ ਹਾਂ ਮਰਲੇ 2 ਮਰਲੇ ਦੇ ਤਾਂ। ਕਿਉਂ ਜੀ ਰਾਣਾ ਸਾਹਿਬ ਤੁਸੀਂ ਕੀ ਕਹਿੰਦੇ? अठारह ਹਾਂ हाँ जी शायद ये 5 मेरे 9 ਹੂੰ दूसरे पास 9 ਹਾਂ 45 16 मरले तो कुछ जगह बन रही है। ਹੈ ਇਹਨਾਂ ਦੇ ਹਿਸਾਬ ਨਾਲ 18 ਮਰਲੇ ਬਣ ਗਏ। ਹੁਣ ਕੀ ਹਿਸਾਬ ਹੈ ਜੀ ਇਹਦਾ? ਕਿੰਨੇ ਤੇ ਦੇਣੇ ਆ ਸਾਨੂੰ? ਇਹ ਗੱਲ ਕਰੋ। ਹੁਣ ਪਿੱਛੇ ਹੀ ਵੇਚ ਕੇ ਆਏ ਜੀ। ਤੁਹਾਡੇ ਨਾਲ ਤਾਂ ਹੈ ਕੋਈ ਨਹੀਂ। ਉਹ ਪੱਟੇ ਤਕੜੇ ਜਾਂਦੇ ਰਹੇ। ਨਹੀਂ ਮੈਂ ਦੱਸਿਆ ਵੀ ਪੱਠੇ ਇਸ ਤਰ੍ਹਾਂ ਦੇ ਖੜੇ ਆ ਉਹ ਹਾਂ ਤੇ ਬਕਾਇਆ ਉਹ 13000 ਨੂੰ ਵੇਚ ਕੇ ਆਏ ਹਾਂ ਕਨਾਲ। ਕਨਾਲ ਹਾਂਜੀ ਰਾਣਾ ਸਾਹਿਬ हैं ਤੇ ਇਹ ਤੁਸੀਂ ਆਪੇ ਪਿਆਰ ਮੁਹੱਬਤ ਜਿਹੜੀ ਕਰਨੀ ਕਰ ਲਓ। ਤੂੰ ਕੀ ਕਰੇਗਾ ਸਾਡੇ ਨਾਲ? ਤੁਹਾਨੂੰ ਕਿਹਾ 10000 ਦੇ ਸਾਰੇ ਹੀ ਤੁਹਾਡੇ। नहीं 10,000 दे तो वैसे ही नहीं है इनके जेड़ा ना ये तो 16 मरले जगह वा ਹਾਂ हैं 2 कनाला तक है नहीं ये तो ਨਹੀਂ ਨਹੀਂ 2 ਕਨਾਲਾ ਨਹੀਂ ਜੀ। ਕਨਾਲ नहीं एक कनाल। नहीं सॉरी वो मैं कह रहा हूं भी ये तो वो कनाल भी ਤੇਰੇ नहीं ਤਾਂ ਤੂੰ इनके 13,000 ਹੀ ਦੇ पौड़ी ਰਿਹਾ। का। ਤੇਰੇ ਤਾਂ 13,000 ਹੀ ਹੋ ਗਿਆ। हाँ ਫਿਰ ਸ਼ਫਕਤ ਕਾਦੀ? नहीं सब कुछ का 13,000 ਨੂੰ ਹੀ ਹੋ ਗਿਆ ਜਦੋਂ 2-3 ਮਰਲੇ ਘਾਟਾਂ। हाँ 4 मरले जेड़ा ना ਨਹੀਂ 4 ਮੱਲੇ ਨਹੀਂ ਘੱਟ ਹੈ। 2 ਘੱਟ ਹੋਣੀ ਹੈਂ? 2 ਘੱਟ ਹੋਣੀ। ਆ ਤੇ ਫਿਰ ਉਹ 13 ਨੂੰ ਹੀ ਪੈ ਗਿਆ। ਹਾਂ ਨਹੀਂ 13 ਨੂੰ ਹਾਂ ਕੋਈ ਗੁੰਜਾਇਸ਼ ਕਰ। ਪੱਠੇ ਵੀ ਬਦਲੇ ਆ। ਹੁਣ ਤੁਹਾਡੇ ਸੀਰੀ ਨੇ ਆਪੇ ਕਿਹਾ ਸੀ ਕਰਨੇ ਕਿਹਾ ਜੀ 9000 ਨੂੰ 9000 ਦੇ ਅਸੀਂ ਰੱਖਣੇ ਆ। नहीं मेरी गल ਮੈਂ ਇਹਨੂੰ ਕਿਹਾ ਨਹੀਂ ਤੂੰ 10 ਦੇ ਰੱਖ ਲੈ। ਹਾਂ। ਵੀ ਦੇਖੋ ਨਾ ਇੱਕ ਤਾਂ ਸਿੱਧਾ ਜਿਹਾ ਹਿਸਾਬ ਆ ਜਿਹੜੇ ਘੱਟ ਆ ਨਾ ਉਹ ਉਹਦੇ ਨਾਲ ਹੀ ਯਾਨੀ ਕਿ ਇਹ ਅਗਰ ਜੇ 13 ਵਾ ਨਾ ਤੇ 3 ਤਾਂ ਉਹ ਯਾਨੀ ਕਿ ਉੱਡ ਗਏ ਉਹਦੇ ਨਾਲ ਹੀ ਹਾਂ ਯਾਨੀ ਕਿ ਰਕਬੇ ਵਾਲੇ ਹਿਸਾਬ ਜੀ। ਬਾਕੀ ਰਹਿ ਗਿਆ 10 ਤੇ 10 ਚ ਪੱਠੇ ਵੀ ਹਲਕੇ ਆ ਹੈ ਉਹਦੇ ਚ ਹੁਣ ਜਿਹੜਾ ਵਾ ਨਾ ਆ ਰਾਣਾ ਸਾਹਿਬ ਨੇ ਗੱਲ ਕੀਤੀ। ਹੁਣ ਮੈਨੂੰ ਦੇਖੋ ਜੀ ਪੱਟੇ ਵੀ ਹਲਕੇ ਆ। ਜ਼ਿਮੀਦਾਰ ਵੀ ਮਰਿਆ ਆ ਸਾਨੂੰ ਪਤਾ। ਅਸੀਂ ਤਾਂ ਆਪ ਦੱਸੋ ਹੂੰ ਵੀ 1500 ਦੀ ਵਾਈ ਹੂੰ ਤੇ 4 ਪਾਣੀ ਲਾਏ 1000 ਦਾ ਹੀ ਪਾਣੀ ਲਾ ਲਓ। ਹੂੰ 4000 ਦਾ ਪਾਣੀ ਹੋ ਗਿਆ। ਹੂੰ ਠੀਕ ਹੈ ਜੀ। ਤੇ ਉਸ ਤੋਂ ਬਾਅਦ ਬੀ ਹੂੰ ਤੇ ਇਹ 10000 ਰੁਪਇਆ ਦਾ ਉਂਝ ਬਣ ਗਿਆ। ਨਹੀਂ ਜੀ ਉਹਨੇ ਤਾਂ ਹੁਣ ਖਾਲਦ ਕਹੇਗਾ ਮੈਨੂੰ ਮਿਰਚਾਂ ਦੇ ਮੇਰੀ ਆ ਦੇ ਉਹ ਤਾਂ ਫਿਰ ਹੈ ਜੀ। ਚਲੋ ਕਰਦੇ ਆ। ਆ ਬਸ਼ੀਰ ਦੇਣ ਕੇ ਰਾਣਾ ਸਾਹਿਬ ਛੱਟਾ ਕਰ ਲੈਂਦੇ ਜੀ। ਵਾਹਦ ਆਪਣਾ ਭਰਾ ਆ ਇਹਦੇ ਕੋਈ ਨਹੀਂ ਅੱਡੀ ਜਿਵੇਂ ਕਹੂਗਾ ਆਪਾਂ ਉਵੇਂ ਕਰ ਲਾਂਗੇ। ਇਹਦੇ ਨਾਲ 1000 ਦੀ 500 ਦੀ ਰਾਣਾ ਸਾਹਿਬ ਕੋਈ ਨਹੀਂ ਹੈ। ਨਹੀਂ ਉਹ ਤਾਂ ਵੈਸੇ ਅਸੀਂ ਤਾਂ ਸਿਰਫ ਕੈਲਕੂਲੇਸ਼ਨ ਦੀ ਗੱਲ ਕਰ ਰਹੇ ਹਾਂ। ਬਾਕੀ ਇਹਦੇ ਤਾਂ ਇਸ ਤਰ੍ਹਾਂ ਵੀ ਚੱਲ ਲਈਏ ਤੈਨੂੰ 15 ਵੀ ਦੇ ਦਈਏ ਇਹਦੇ ਨਾਲ ਕਿਹੜਾ। ਹਾਂ ਇਹ ਵੀ ਗੱਲ ਠੀਕ। ਉਹ ਬਸ਼ੀਰ ਛੱਟਾ ਮਾਰਨ ਲੱਗਿਆ। ਰਾਣਾ ਸਾਹਿਬ ਚੱਲੀਏ ਉਧਰ। ਆ ਜਾਓ ਜੀ ਰਾਣਾ ਸਾਹਿਬ ਫਿਰ। ਹੈ ਇਹ ਕਿੰਨਾ ਬੀਜ ਪਾਣੇ ਆ ਤੁਸੀਂ ਕਿੱਲਾਂ ਦਾ? ਬੀਜ ਰਾਣਾ ਸਾਹਿਬ ਤੀਲਾਂ ਦੇ ਵਿੱਚ ਪੈਂਦਾ ਜੀ। ਇੱਕ ਜਿਹੜਾ ਕੀਲਾ ਨਾ ਉਹਦੇ ਵਿੱਚ 2 ਕਿਲੋ। 2 ਕਿਲੋ ਠੀਕ ਹੈ ਨਾ ਜੀ। ਕੁਝ ਲੋਕ ਜ਼ਿਆਦਾ ਵੀ ਪਾਉਂਦੇ ਆ। ਇਹ ਆਪਾਂ ਗੱਡਣੀਆਂ ਰੂਟੇ ਤੇ ਹਲਾਂ ਤੇ ਗੱਡਣਾ ਕੋਈ ਨਹੀਂ। ਆਪਾਂ ਸਿਰਫ ਰੂਟੇ ਤੇ ਹੀ ਗੱਡ ਦੇਣੇ ਆ। ਠੀਕ ਹੈ। ਉਹਦੇ ਵਿੱਚ 2 ਕਿਲੋ ਬੀ ਬੜਾ ਮਿੱਟੀ ਕਿਉਂਕਿ ਬਰੀਕ ਹੁੰਦੀ ਹੈ। 72 ਠੀਕ ਆ। ਜੇ 72 ਕੋਈ ਥੋੜਾ ਜਿਹਾ ਚੜਿਆ ਹੋਇਆ ਹੋਵੇ ਫਿਰ ਬੰਦੇ 2.5 ਕਿਲੋ 3 ਕਿਲੋ ਬੀ ਵੀ ਉਹ ਸੁੱਟ ਲੈਂਦੇ ਆ। ਠੀਕ ਹੈ ਨਹੀਂ। ਲੇਕਿਨ ਤਿਲ ਜਿਹੜੇ ਵਿਰਲੇ ਹੀ ਚੰਗੇ ਹੁੰਦੇ ਆ। ਹਾਂਜੀ ਤੇ ਸ਼ਾਖ ਵਾਲੇ ਹੁੰਦੇ ਆ ਜੀ ਜ਼ਰਾ। ਇਹਦੇ ਵਿੱਚ ਦੋ ਹਾਂਜੀ ਇਹਦੇ ਵਿੱਚ 2-4 ਚੀਜ਼ਾਂ ਦਾ ਹੀ। ਇੱਕ ਤਾਂ ਛੱਟਾ ਸੋਹਣਾ ਆ ਜਾਵੇ ਜੀ। ਹਾਂ ਹਾਂ ਵੀ ਸਹੀ ਤਰ੍ਹਾਂ ਵਗ ਜੇ
ਤੇ ਦੂਜਾ ਇਹ ਆ ਵੀ ਇਹਦੇ ਤੇ ਜਿਹੜੀ ਆ ਜੜੀ ਬੂਟੀ ਅਗਰ ਜਿਹੜੀਆਂ ਕੋਈ ਬੇਲ ਛੇਲ ਹੁੰਦੀ ਆ ਅੱਜ ਕੱਲ੍ਹ ਲੇਲੀ ਲੁੱਲੀ ਹਾਂ ਉਹ ਇਹਦੇ ਚ ਦਾਤੀ ਲੈ ਕੇ ਤੇ ਉਹਦੇ ਵਿੱਚ ਹੀ ਇਹਨੂੰ ਉਹ ਕੀਤਾ ਜਾਵੇ। ਇਹਦਾ ਇੱਕ ਡਰ ਬੜਾ ਹੁੰਦਾ, ਕਹਿੰਦੇ ਆ ਵੀ ਪਾਣੀ ਜਦੋਂ ਲੱਗਦਾ ਨਾ ਰਾਣਾ ਸਾਹਿਬ ਇਹ ਅਕਸਰ ਸੌ ਜਾਂਦੇ ਆ, ਸੁੱਕ ਜਾਂਦੇ ਆ। ਤੇ ਪਰ ਮੈਂ ਉਹਦੇ ਵਿੱਚ ਮੇਰੇ ਅਲਹਮਦੁਲਿਲਾ ਕਦੇ ਵੀ ਤੇਲ ਜਿਹੜੇ ਆ ਨਾ ਜੀ ਉਹ ਸੁੱਤੇ ਨਹੀਂ ਹੈ, ਸੁੱਕੇ ਨਹੀਂ ਹੈ ਪਾਣੀ ਲਾਇਆ ਤੋਂ। ਕਈ ਲੋਕ ਕਹਿੰਦੇ ਆ ਪਾਣੀ ਸ਼ਾਮ ਵੇਲੇ ਲਾਓ ਤਾਂ ਫੇਰ ਇਹ ਕੋਈ ਨਹੀਂ ਉਹ ਹੁੰਦੇ। ਮੈਂ ਬਹਰਲ ਇਹ ਗੱਲ ਕਰਦਾ ਵੀ ਤਿਲਾਂ ਨੂੰ ਅਗਰ ਤੁਸੀਂ 20 ਦਿਨਾਂ ਦੇ ਅੰਦਰ ਅੰਦਰ 25 ਕਰ ਲਓ ਜ਼ਿਆਦਾ ਤੋਂ ਜ਼ਿਆਦਾ ਵੀ ਇਹਦੇ ਅੰਦਰ ਅੰਦਰ ਅਗਰ ਤੁਸੀਂ ਪਾਣੀ ਲਾ ਲੈਂਦੇ ਆ ਨਾ ਇਹ ਫੇਰ ਕੋਈ ਨਹੀਂ ਸੌਂਦੇ ਹੈਗੇ ਮੇਰੇ ਹਿਸਾਬ ਦੇ ਵਿੱਚ। ਕਿਉਂਕਿ ਜਿੰਨਾ ਇਹਨੂੰ ਲੇਟ ਕਰਨਾ ਨਾ ਤੁਸੀਂ, ਗਰਮੀ ਦੀ ਵਾਹੀ ਆ ਇਹ ਤੇ ਫਿਰ ਇਹਦੀ ਜ਼ਮੀਨ ਦੇ ਵਿੱਚ ਹਰ ਜ਼ਮੀਨ ਦੇ ਵਿੱਚ ਰਾਣਾ ਸਾਹਿਬ ਫੰਗਸ ਮੌਜੂਦ ਹੁੰਦੀ ਆ। ਹਾਂ ਤੇ ਉਹ ਫਿਰ ਇਹਦੇ ਤੇ ਜੜਾਂ ਦੇ ਨਾਲ ਅਸਰ ਕਰਦੀ ਆ। ਫਿਰ ਉਹ ਜਦੋਂ ਪਾਣੀ ਲੱਗਦਾ ਇਹਨਾਂ ਨੂੰ ਜ਼ਿਆਦਾ ਦਿਨ ਪਿਆ ਤੋਂ ਉਹ ਫਿਰ ਇਹਨੂੰ ਉਹਦਾ ਫਾਲਟ ਬਣਦਾ। ਸਾਡੇ ਤਾਂ ਉੱਥੇ ਗੋਜਰੇ ਨਾ ਅਸੀਂ ਤਾਂ ਤਕਰੀਬਨ 5 ਤੋਂ 10 ਕਿੱਲੇ ਜਿਹੜੇ ਆ ਨਾ, ਜੇ ਇੱਕ ਲਾਈਨ ਬੀਜਦੇ ਸੀ 5 ਕਿੱਲੇ ਤੇ 2 ਲਾਈਨਾਂ ਬੀਜਦੇ ਸੀ 10 ਕਿੱਲੇ ਤੇਲ ਜਿਹੜੇ ਆ ਨਾ ਉਹ ਜ਼ਿਆਦਾਤਰ ਨਾ ਉਹ ਇਹਨਾਂ ਦਿਨਾਂ 'ਚ ਨਾ ਪਹਿਲਾਂ ਲੇਟ ਬੀਜੇ ਜਾਂਦੇ ਸੀ ਤੇ ਉਹ ਜ਼ਿਆਦਾਤਰ ਬਾਰਿਸ਼ ਤੇ ਹੀ ਨਿਸਾਰ ਰਹਿੰਦਾ ਸੀ ਵੀ ਇੱਕ ਅੱਧੀ ਬਾਰਿਸ਼ ਇਹਨਾਂ ਨੂੰ ਪੈ ਜੇ ਨਾ ਉਹ ਹੀ ਕਾਫੀ ਜਿਹੜੀ ਹੈ ਨਾ ਹੁੰਦੀ ਹੈ। ਤੇ ਲੇਕਿਨ ਉਹ ਸਾਡੀ ਜ਼ਮੀਨ ਨਾ ਮੈਰਾ ਜ਼ਿਆਦਾ ਵਾ, ਇਸ ਤਰ੍ਹਾਂ ਨਹੀਂ ਹੈ ਜਿਹੜਾ ਨਾ ਇਹ ਸਖਤ ਢੇਲੇ ਵਾਲੀ ਨਹੀਂ ਹੈ। ਬਸ਼ੀਰ ਮਾਰ ਰਿਹਾ ਜੀ ਛੱਟਾ, ਇਹ ਐਡਾ ਕਹਿੰਦਾ ਵੀ ਮੈਂ ਤਜਰਬੇਕਾਰ ਨਹੀਂ ਹੈ ਤਿਲਾਂ ਦੇ ਬਾਰੇ 'ਚ। ਤੇ ਫਿਰ ਹੁਣ ਬੰਦਾ ਕੋਈ ਨਹੀਂ ਹੈ ਜੀ ਤੇ ਫਿਰ ਲੱਗ ਗਿਆ ਵੀ ਮਜਬੂਰੀ 'ਚ, ਫਿਰ ਉਹਨੇ ਕਿਹਾ ਵੀ ਚਲੋ ਫਿਰ ਮਾਰਦੇ ਆ। ਹਾਂਜੀ ਅੱਲਾ ਖੈਰ ਕਰੂਗਾ ਜੀ, ਕੋਈ ਨਹੀਂ ਹੈ। ਫਿਰ ਵੀ ਇਹ ਖੇਤ 'ਚ ਹੀ ਮਾਰਨਾ ਛੱਟਾ, ਇਹਨੇ ਕਿਹੜਾ ਬਾਹਰ ਕਿਤੇ ਮਾਰੇ ਆਣਾ ਵਾ। ਹਾਂਜੀ ਕਿਤੇ ਆਹੋ ਕਿਤੇ ਚੱਲ 4 ਦਾਣੇ ਜ਼ਿਆਦਾ ਘੱਟ ਵੱਧ ਹੋ ਗਏ ਫਿਰ ਇਹੀ ਹੈ। ਅੱਗੇ ਕਰੌਲਾ ਤਾਂ ਇਹੀ ਹੁੰਦਾ ਨਾ ਵੀ ਤਾਂ ਕਿ ਪਤਾ ਲੱਗੇ ਵੀ ਇੱਕ ਨਾਲ ਰਹਿ ਗਈ ਹੈ ਛੱਟੇ ਤੋਂ ਬਗੈਰ। ਜੇ ਉਹਦੇ 'ਚ ਪੂਰਾ ਪੂਰਾ ਚੱਲੇ ਤਾਂ ਠੀਕ ਹੈ। ਬਾਹਰ ਉਹਨੇ ਮਿੱਟੀ ਪਾਈ ਹੋਈ ਹੈ ਜੀ ਵਿੱਚ। ਤੇ ਤੇਲਾਂ ਦਾ ਵੈਸੇ ਇਹ ਖੇਤੀ ਜਿਹੜੀ ਹੁੰਦੀ ਹੈ ਨਾ ਇਹ ਬਸ ਹੁੰਦੀ ਹੈ ਤਫਾਕੀਆ ਜੀ ਹੀ ਆ ਕਿ ਮੌਸਮ ਯਾਨੀ ਕਿ ਸੈੱਟ ਬਹਿ ਜੇ ਤੇ ਇਹ 10 ਮਣ 15 ਮਣ 18 ਮਣ ਵੀ ਹੋ ਜਾਂਦੇ ਆ ਤੇ ਨਹੀਂ ਫਿਰ ਬਾਲਣ ਤਾਂ ਯਾਨੀ ਕਿ ਜਿਹੜਾ ਵਾ ਨਾ ਇਹ ਘਰ ਦਾ ਤਾਂ ਹਾਂਜੀ 2-3 ਸਾਲਾਂ ਤੋਂ ਤਾਂ ਰਾਣਾ ਸਾਹਿਬ ਇਹਦੀ ਜਿਹੜੀ 2 ਸਾਲਾਂ ਤੋਂ ਪੈਦਾਵਾਰ ਨਹੀਂ ਇਹਦੀ ਪੈਦਾਵਾਰ ਕੋਈ ਨਹੀਂ। 5 ਮਣ 4 ਮਣ 6 ਮਣ ਪਿਛਲੀ ਵਾਰੀ ਵੀ ਮੇਰੀ ਘੱਟ ਆਈ ਸੀ, ਉਸ ਤੋਂ ਪਿਛਲੀ ਵਾਰੀ ਵੀ 3 ਸਾਲ ਪਹਿਲੇ ਨਾ ਪੈਦਾਵਾਰ ਵੀ ਬਹੁਤ ਸੀ, ਉਦੋਂ ਰੇਟ ਵੀ ਬੜਾ 18-20 ਹਜ਼ਾਰ ਤੱਕ ਰੇਟ ਸੀ। ਹਾਂਜੀ ਔਰ ਪੈਦਾਵਾਰ ਵੀ ਉਦੋਂ 15 ਮੈਂ ਰਾਣਾ ਸਾਹਿਬ 21,000 ਰੁਪਏ ਨੂੰ 22,000 ਰੁਪਏ ਨੂੰ ਤੇਲ ਵੇਚੇ ਸੀ ਤੇ ਹੋਏ ਵੀ 19 ਮਣ 20 ਮਣ 21 ਮਣ ਦੇ ਹਿਸਾਬ ਨਾਲ ਸੀ। ਬੜੇ ਪੈਸੇ ਉਦੋਂ ਤੇਲਾਂ ਦੇ ਨਾ ਲੋਕਾਂ ਨੇ ਲੱਖਾਂ ਦੇ ਹਿਸਾਬ ਨਾਲ ਬਣਾਏ। ਹਾਂ ਇਹ ਚਾਚਾ ਬਸ਼ੀਰ, ਉਹ ਚਾਚੇ ਬਖਸ਼ੇ ਨੂੰ ਪੁੱਛ ਖਾਂ। ਹਲੋ ਚਾਚੇ ਬਖਸ਼ੇ ਨੂੰ ਪੁੱਛ ਖਾਂ। ਉਹ ਵੀ ਕਹਿ ਰਿਹਾ ਉਹ ਚਾਚਾ ਬਖਸ਼ਾ ਆਇਆ ਸੀ ਜੀ। ਉਹ ਕਹਿੰਦਾ ਵੀ ਨਹੀਂ ਕੋਈ ਨਹੀਂ। ਇਹ ਬਈ ਤੀਲਾਂ ਵਾਲੀ ਜਿਹੜੀ ਰਾਣਾ ਸਾਹਿਬ ਇਹਦੀ ਉਹ ਆ ਨਾ ਮੋਟੇ ਦਾਣੇ ਦਾ ਜਿਹੜਾ ਨਾ ਮੋਟੇ ਦਾਣੇ ਦਾ ਜਿਸ ਤਰ੍ਹਾਂ ਗਾਚੇ ਦਾ ਵਾ ਛੱਟਾ ਨਾ ਜਾਂ ਇਹਦਾ ਚਰੀ ਦਾ ਵਾ, ਹੋਰ ਇਹ ਸਰੋਂ ਦਾ ਤੇ ਇਹਦਾ ਛੱਟਾ ਜਿਹੜਾ ਵਾ ਨਾ ਇਹ ਬਰੀਕ ਹੈ ਯਾਰ। ਤੇਲਾਂ ਦਾ ਫਿਰ ਵਜ਼ਨ ਵੀ ਕੋਈ ਨਹੀਂ ਹੁੰਦਾ। ਆਹੋ ਬਸ ਹੁਣ ਬਸ਼ੀਰ ਲੱਗਾ ਤਾਂ ਹੈ, ਅੱਲਾ ਖੈਰ ਕਰੇ। ਚਲੋ ਠੀਕ ਆ ਹੈ ਆ ਜਾਂਦਾ ਹੁਣ ਉਹਦੇ ਬੂਟੇ ਵਾਲਾ ਤੇ ਉਹ ਆਪਣਾ ਦੜਾ ਮੜਾ ਜਿਹੜਾ ਵਾ ਨਾ ਕਰਦੇ। ਹੁਣ ਦੇਖੋ ਜੀ, ਚਲੋ ਇਹ ਤਾਂ ਹੁਣ ਤੁਹਾਡੇ ਕੋਲ ਅਗਲੇ ਕੋਈ 2 ਮਹੀਨੇ ਨਾ ਆਸ ਤਾਂ ਹੋ ਜਾਏਗੀ ਵੀ ਤੁਹਾਡੇ ਕੋਲ ਕੋਈ ਫਸਲ ਹੈ ਆ। ਆਹੋ ਵੀ ਚਲੋ ਕੁਛ ਨਾ ਕੁਛ ਹੈ ਤਾਂ ਰੌਲਾ ਤਾਂ ਆਸ ਦਾ ਹੀ ਆ ਨਾ। ਆਸ ਦੀ ਡੋਰ ਜਿਹੜੀ ਆ ਲੱਗੀ ਆ ਤੇ ਠੀਕ ਆ। ਹਾਂ ਵੀ ਬਸ਼ੀਰ ਸੁਣਾ ਫਿਰ ਹੁਣ ਕੀ ਕਾਮਯਾਬ ਹੋ ਜਾਊਗਾ ਆਪਣਾ ਛੱਟਾ? ਅੱਲਾ ਕਰਸੀ ਕਾਮਯਾਬ ਹੋ ਜਾਸੇ ਮੁੜ ਨਾ ਕੋਈ ਬੰਦਾ ਮਿਲੇ ਤਾਂ ਫਿਰ ਆਪ ਦੀ ਮੁਰਗੀ ਤਾਂ ਦਾਲ ਬਰਾਬਰ ਹੀ ਹੁੰਦੀ ਆ। ਥੋੜਾ ਜਿਹਾ ਘੱਟ ਹੋ ਜਾਂਦੀ, ਅਗਲੇ ਸਾਲ ਠੀਕ ਹੋ ਜਾਸਾਂ ਆਪਾਂ ਇਨਸ਼ਾਅੱਲਾ। ਸਹੀ ਗੱਲ ਹਾਂ ਮਿਹਨਤਾਂ ਕਰਨ ਨਾਲੋਂ ਤਾਂ ਅੱਛਾ ਹੈ ਨਾ। ਆਹੋ ਹੁਣ ਕਿਸੇ ਨੂੰ ਪੱਦਣ ਨੱਪਣ ਨਾਲੋਂ ਕੋਈ 3 ਕਨਾਲਾਂ ਤਾਂ ਨਿਬੇੜ ਲੀਆਂ ਇਸਨੇ। ਹਾਂਜੀ 20 ਕਿੰਨਾ ਕਾ 20 ਬੜਾ ਆਪਾਂ ਦੋਹਰਾ ਹੀ ਕਰਨਾ। ਆਹ ਦੋਹਰਾ। ਆ ਦੇਖੋ ਨਾ ਜੀ ਬਸ਼ੀਰ ਨੇ ਵਿੱਚ ਰਲਾਈ ਆ ਮਿੱਟੀ ਤੇ ਮਿੱਟੀ ਰਲਾ ਕੇ ਮਾਰ ਰਿਹਾ। ਚਲੋ ਅੱਲਾ ਖੈਰ ਕਰੂਗਾ, ਕੋਈ ਗੱਲ ਨਹੀਂ। ਠੀਕ ਆ ਹਾਂਜੀ ਠੀਕ ਆ ਯਾਰ, ਹੈ ਤਾਂ ਖੇਤ 'ਚ ਹੀ ਆ ਨਾ। ਜੀ ਆ
ਰਾਣਾ ਸਾਹਿਬ ਫਿਰ ਸੀ ਬੰਦਾ 2 ਮਿੰਟ ਹੈ, ਉਹਨੂੰ ਫੋਨ ਕਰ ਲਈਏ ਨਾਲੇ ਪਤਾ ਕਰ ਲਈਏ। ਆ ਜ਼ੁਹੇਬ ਇੱਧਰ ਸਪਰੇਅ ਕਰਦਾ ਫਿਰ ਰਿਹਾ, ਇਹਦਾ ਕੋਈ ਮਿਹਨਤ ਤਰਲਾ ਕਰਦੇ। ਬਸ਼ੀਰ ਕੋਲ ਛੱਟਾ ਉਵੇਂ ਨਹੀਂ ਵੱਜ ਰਿਹਾ ਹੈਗਾ, ਰੱਬੀ ਨਜ਼ਰ ਆ ਗਿਆ। ਮਾਰ ਸਾਹਿਬ ਅਸਲਾਮ ਵਾਲੇਕੁਮ। ਕੀ ਹਾਲ ਚਾਲ ਹੈ? ਉਹ ਯਾਰ 1.5 ਕਿੱਲਾ ਹੈਗਾ ਉਹ ਛੱਟੇ ਦਾ ਤਿਲਾਂ ਦਾ, ਉਹ ਤਾਂ ਮਾਰ ਕੇ ਤੇ ਬਸ਼ੀਰ ਕੋਲ ਵੱਜ ਨਹੀਂ ਰਿਹਾ। ਚਲੋ ਮਾਰ ਦਿੰਨੇ ਘਰ ਤੋਂ ਸਪਰੇਅ ਰਿਹਾ ਸੀ ਲੇਕਿਨ ਹੁਣ ਮਜਬੂਰਨ ਚਲ ਆ ਜਾ ਮਿਹਰਬਾਨੀ ਤੇ ਲਓ ਜੀ। ਚਲੋ ਜ਼ੁਹੇਬ ਰਾਜੀ ਹੋ ਗਿਆ। ਇਹਦੀ ਇਹੀ ਆ ਭਰਾ ਆਪਣਾ ਹੈ। ਇਹਨਾਂ ਦੇ ਨਾਲ ਸਾਡਾ ਜਿਹੜਾ ਪੁਰਾਣਾ ਪੁਰਖਾਂ ਦਾ ਜਿਹੜਾ ਤਲਕ ਆ ਨਾ, ਭਰਾਗਤ ਆ, ਉਹ ਚੱਲੀ ਜਾਂਦੀ ਹੈ। ਤੇ ਕਦੇ ਵੀ ਇਹਨੇ ਮੈਨੂੰ ਇਨਕਾਰ ਅੱਜ ਤੱਕ ਜ਼ਿੰਦਗੀ ਦੇ ਵਿੱਚ ਕਿਸੇ ਕੰਮ ਤੋਂ ਵੀ ਨਹੀਂ ਕੀਤਾ ਹੈਗਾ। ਤੇ ਚਲੋ ਬੜੀ ਮਿਹਰਬਾਨੀ ਹੈ ਜੀ ਜ਼ੁਹੇਬ ਭਾਈ, ਬਹੁਤ ਸ਼ੁਕਰੀਆ ਯਾਰ ਤੇਰਾ। ਇਹ ਤਿਲਾਂ ਵਾਲਾ ਜਿਹੜਾ ਬਾਈ ਆਮ ਬੰਦੇ ਦਾ ਕੰਮ ਨਹੀਂ ਨਾ ਹੈ ਛੱਟਾ। ਬਸ਼ੀਰ ਨੇ ਮਾਰਿਆ ਤਾਂ ਹੈ, ਪਰ ਉਹ ਕੀ ਆ ਵੀ ਘਾਬਰ ਰਿਹਾ ਮਾਰਦਾ ਹੋਇਆ। ਉਹ ਮੈਂ ਉਹ ਦੇਖ ਰਿਹਾ ਜਿਹੜੇ ਪੈਰਾਂ ਦੇ ਉੱਤੇ ਉਹ ਮੁੜ ਰਿਹਾ ਨਾ, ਉਧਰੋਂ ਵੀ ਉਹਨੇ 2 ਫੁੱਟ ਛੱਡ ਕੇ ਆ ਜਾਂਦਾ, ਤੇ ਫਿਰ ਉਹ ਕੰਮ ਨਾ ਖਰਾਬ ਹੋ ਜਾਣਾ ਬਾਈ। ਇੰਨੀ ਕੁ ਤਾਂ ਸੈਂਸ ਤਾਂ ਆਪਾਂ ਵੀ ਰੱਖਦੇ ਹਾਂ। ਟਰੈਕਟਰ ਵਾਲਾ ਪਹੁੰਚ ਗਿਆ ਆ ਪੰਪ ਤੇ, ਮੈਂ ਸੀ ਬਿਨ ਫੋਨ ਕੀਤਾ ਹੈ। ਤੇ ਉਸ ਤੋਂ ਪਹਿਲਾਂ ਤੂੰ ਭਾਵੇਂ ਇਹਨੂੰ ਮਾਰ ਕੇ ਨਾ, ਜੇ ਕੋਈ ਟੈਂਕੀ ਲਾਣੀ ਆ ਤੂੰ ਉਹ ਲਾ ਕੇ ਤੇ ਫਿਰ ਪਰਲੇ ਨੂੰ ਮਾਰ ਦੇ। ਉਹਨੂੰ ਇੱਥੇ ਲੱਗ ਹੀ ਜਾਣਾ ਨਾ ਅੱਧਾ ਪੌਣਾ ਘੰਟਾ। ਉਹਦੇ ਕਿੰਨਾ ਮਾਰਨਾ ਕਿੱਲਾ ਬਸ਼ੀਰ ਨੇ ਕਿੰਨਾ ਮਾਰਿਆ ਸੀ? ਆਹ ਬਸ਼ੀਰ ਜਿੱਥੇ ਉਹ ਪਈ ਆ ਉਹ ਦੇਖ, ਇਹ ਸਿੰਗਲ ਹੀ ਚੱਲ ਰਿਹਾ ਹਲੇ ਬਸ਼ੀਰ ਵਾਲਾ। ਹਾਂ ਉਹ ਲਿਖਤੀ, ਉਹਨੂੰ ਆਪ ਵੀ ਲਿਖਣੀ ਆਂਦੀ ਸੀਗੀ ਹੈ। ਆ ਤੇ ਆਪਾਂ ਬਾਹਰ ਲੋ ਜਿਹੜੀ ਉੱਥੇ ਹੈ ਉਹ ਲਿਖਤੀ। ਆ ਬਸ਼ੀਰ ਕਿੱਧਰ ਨੂੰ ਜਾ ਰਿਹਾ ਸੀ ਦੱਸ ਦੇ ਨੂੰ? ਬਸ ਇੱਥੋਂ ਪਰਾਂ ਸਿੰਗਲ ਹੀ ਚੱਲ ਰਿਹਾ ਹਲੇ ਤਾਂ। ਮਿੱਟੀ ਬਾਈ ਉਹਦਾ ਫਿਰ ਬਸ਼ੀਰ ਨੇ ਤਾਂ ਉਹਨੇ ਆਪਣੇ ਹਿਸਾਬ ਨਾਲ ਕਰਨਾ ਸੀ ਨਾ। ਇਹ ਦੇਖੋ ਨਾ ਜੀ, ਇਹ ਕਾਰੀਗਰ ਬੰਦੇ ਦਾ ਕੰਮ, ਹੱਥ ਹੀ ਚੈੱਕ ਕਰ ਲਓ ਤੁਸੀਂ ਹੈ। ਬਸ਼ੀਰ ਯਾਰ ਬਾਕੀ ਤਾਂ ਸਾਰੇ ਛੱਟੇ ਤੂੰ ਮਾਰ ਲੈਣਾ। ਇਹ ਤਿਲਾਂ ਦਾ ਛੱਟਾ ਮੈਂ ਕਦੇ ਨਹੀਂ ਮਾਰਿਆ ਤੇ ਨਾ ਸਰੋਂ ਦਾ ਮਾਰਿਆ। ਬਰੀਕ ਦਾਣੇ ਵਾਲਾ ਨਹੀਂ, ਬਰੀਕ ਦਾਣੇ ਵਾਲੇ ਨੇ ਛੱਟਾ ਵੱਜਦਾ। ਇਹ ਵੀ ਇਹਨੂੰ ਵੀ ਹੁਣ ਕਰ ਸਿੱਖ। ਇਹਨੂੰ ਵੀ ਹੁਣ ਕਰਨੇ ਆ ਨਾ, ਹੱਥ ਨੂੰ ਕਾਮਯਾਬ ਕਰਨੇ ਆ ਨਾ ਮੋਟ ਨੂੰ। ਆਹੋ ਹੁਣ ਇਹ ਦੇਖਣਾ ਵੀ ਉੱਥੋਂ ਇਹਨੂੰ ਵਿਚਾਰੇ ਨੂੰ ਉਹਨੂੰ ਬੁਲਾ ਕੇ ਲਿਆਂਦਾ, ਕੰਮ ਕਰਦਾ ਉਹਦੀ ਟੈਂਕੀ ਪਈ ਆ ਤੇ ਦੇਖ ਲੈ। ਚਲੋ ਉਹਦੀ ਮਿਹਰਬਾਨੀ ਆ ਜਿਹੜਾ ਮਿਹਰਬਾਨੀ ਆ ਜਿਹੜਾ ਆ ਗਿਆ। ਇਹਦਾ ਵੀ ਕੋਈ ਹੱਲ ਕਰਦੇ ਆ ਨਾ, ਆਪਦੀ ਮੋਟ ਕਾਬੂ ਕਰਦੇ ਆ ਨਾ ਵੀ। ਹਾਂ ਜਿੱਥੇ ਮੋਟ ਕਾਬੂ ਆ ਜਾਵੇ ਦਾਣਿਆਂ ਦੀ। ਅੱਛਾ ਇਹ ਬਰੀਕ ਹੁੰਦਾ। ਤੂੰ ਇੰਜ ਕਰ, ਰਾਣਾ ਸਾਹਿਬ ਨੂੰ ਨਾ ਘਰੇ ਲਾ ਕੇ ਆ। ਠੀਕ ਹੋ ਗਿਆ। ਆ ਜਾ। ਹਾਂ ਆ ਯੂਰੀਆ ਖਾਦ ਪਈ ਆ, ਉਹ ਤੂੰ ਆਪਾਂ ਲਾਣੀ ਸੀ ਨਾ ਸਪਰੇਅ ਚ ਰਲਾਣੀ ਸੀਗੀ ਉਦੋਂ, ਯਾਦ ਨਹੀਂ ਰਹੀ। 2 ਕਿਲੋ ਪਈ ਆ, ਅਗਲੇ ਕਿੱਲੇ ਚ ਰਲਾ ਲਾ। ਆਹ ਤੇ ਬਸ ਤੈਨੂੰ ਮੈਨੂੰ ਯਾਦ, ਮੈਨੂੰ ਪਤਾ ਨਾ ਵੀ ਪਈ ਆ। ਰਾਣਾ ਸਾਹਿਬ ਨੂੰ ਜੀ, ਰਾਣਾ ਸਾਹਿਬ ਤੁਸੀਂ ਫਿਰ ਇੰਜ ਕਰੋ ਵੀ ਤੁਸੀਂ ਚੱਲ ਜਾਓ, ਬਸ਼ੀਰ ਲਾ ਜਾਂਦਾ ਤੁਹਾਨੂੰ। ਹਾਂ ਉਹ 18 ਹੀ ਆ ਜੀ। ਰਾਣਾ ਸਾਹਿਬ ਨੇ ਬੁਲਾਇਆ ਜੀ, ਕਹਿੰਦੇ ਕੋਈ ਇੱਧਰ ਨੂੰ ਹੋ ਜਾਓ, ਉੱਧਰ ਬਿਜਲੀ ਦੀ ਨਾ ਜੀ ਆਵਾਜ਼ ਆਉਂਦੀ ਆ ਫਿਰ ਵਿੱਚ। ਇੱਧਰ ਨੂੰ ਆ ਜਾਓ ਥੋੜੇ ਜਿਹੇ। ਕੀ ਕਹਿ ਰਹੇ ਆ ਤੁਸੀਂ? ਮੋਟਰ ਚੱਲ ਰਹੀ ਆ ਨਾ। ਹਾਂਜੀ ਕੀ ਕਹਿ ਰਹੇ ਤੁਸੀਂ? ਅਸਲ 'ਚ ਉਹ ਮੈਨੂੰ ਨਾ ਉਹਦੇ 'ਚ ਗਲਤੀ ਲੱਗੀ ਸੀ। ਮੈਂ 99,000 ਰੁਪਏ 45 ਕਰ ਗਿਆ ਸੀ, 99,000 ਰੁਪਏ 49 ਹੋਣਾ ਚਾਹੀਦਾ ਸੀ। ਅੱਛਾ ਅੱਛਾ ਹਾਂ ਉਹਦੇ ਨਾਲ ਯਾਨੀ ਕਿ 18 ਮਰਲੇ। ਵੈਸੇ ਵੀ ਸਿੱਧਾ ਜਿਹਾ ਹਿਸਾਬ ਆ, ਜਿਹੜੀਆਂ 3 ਹੁੰਦੀਆਂ ਨੇ 3x3 ਕਰਮਾਂ, ਉਹ 1 ਮਰਲਾ ਬਣਦਾ ਵਾ ਹੈ। ਉਹ ਜਦੋਂ ਯਾਨੀ ਕਿ 18 ਵਾ ਨਾ, ਉਹ 18 ਚ ਬਣ ਗਏ 6 ਮਰਲੇ ਤੇ 3 ਰੀ ਯਾਨੀ ਕਿ 6 ਤੇ 30 18। ਸਿੱਧਾ ਜਿਹਾ ਹਿਸਾਬ ਯਾਨੀ ਕਿ ਜਿਹੜਾ ਨਾ ਉਹ 18 ਮਰਲਿਆਂ ਦਾ, ਉਹ ਯਾਨੀ ਕਿ ਉਹ ਠੀਕ ਸੀ। ਉਹ ਮੈਂ ਜ਼ਰਾ ਨਾ ਯਾਨੀ ਕਿ ਉਹ ਜ਼ਬਾਨੀ ਯਾਨੀ ਕਿ ਜਿਹੜਾ ਵਾ ਨਾ ਕੈਲਕੂਲੇਸ਼ਨ ਉਹ ਫੁੱਟਾਂ ਵਾਲੀ ਕਰਨ 'ਚ ਉਹ ਜ਼ਰਾ ਗਲਤ ਕਰ ਗਿਆ ਸੀ। 18 ਮਰਲੀ ਜਗ੍ਹਾ ਵਾ। ਚਲੋ ਕੋਈ ਨਹੀਂ ਜੀ, ਠੀਕ ਹੋ ਗਿਆ। ਚਲੋ ਸਾਡੀ ਵੀ ਕਲੀਅਰ। ਤੁਹਾਨੂੰ ਬਸ਼ੀਰ ਛੱਡ ਜਾਂਦਾ ਜੀ? ਹਾਂ ਠੀਕ ਤੇ ਬਾਕੀ ਫਿਰ ਸਹੀ ਬੰਦਾ ਮੈਂ ਉਹ ਥੋੜਾ ਜਿਹਾ ਲੈ ਕੇ ਤੇ ਉਸ ਤੋਂ ਬਾਅਦ ਐਂਡ ਕਰ ਦਿੰਦਾ। ਠੀਕ ਹੋ ਗਿਆ ਜੀ, ਬਹੁਤ ਮਿਹਰਬਾਨੀ ਜੀ ਰਾਣਾ ਸਾਹਿਬ, ਥੈਂਕ ਯੂ।
ਲਓ ਜੀ ਸੀਬ ਆ ਗਿਆ ਜੀ। ਆ 2 ਮਿੰਟ ਵੇਟ ਕਰ ਲਾ, ਬਸ ਮਾਰ ਦਿੰਦਾ ਛਿੱਟਾ। ਆ ਜਾ ਤੂੰ ਨਾਲੇ ਇੱਧਰ ਆ ਜਾ, ਅੱਜ ਤੇਰਾ ਮੇਰਾ ਵੀ ਪੇੜ ਆ। ਉਰਾ ਆ ਜਾ ਤੂੰ ਉਰਾ ਆ ਨਾ ਜਰਾ। ਹੈ ਨਹੀਂ ਵੀਡੀਓ ਚੋਂ ਹਿੱਸਾ ਲੈ ਲਈ। ਹਾਂ 1 ਮਿੰਟ। ਹਾਂ ਉਹ ਮੋਟਰਸਾਈਕਲ ਆ ਜਾਂਦਾ, ਮੰਗਾ ਲੈਂਦੇ ਬਾਦਸ਼ਾਹ। ਬੋਤਲ ਕਹਿ ਰਿਹਾ ਜੀ। ਕਿਹੜੀ ਬੋਤਲ ਪੀਣੀ ਆ? ਉਹ ਲੈਮਡਾ ਨਾ ਲਿਆਣ ਦਵਾ, ਲੈਮਡਾ। ਚਲੋ ਜੀ ਛੱਟਾ ਮਾਰ ਲਓ, ਫਿਰ ਸ਼ੁਰੂ ਕਰਦੇ ਹਾਂ। ਲਓ ਜੀ ਤੁਸੀਂ ਦੇਖ ਸਕਦੇ ਹੋ ਵੀ ਸ਼ਾਮਾਂ ਹੋ ਗਈਆਂ, ਸੂਰਜ ਡੁੱਬ ਗਿਆ। ਇੱਕ ਦਿਹਾੜ ਜਿਹੜਾ ਜ਼ਿੰਦਗੀ ਦਾ ਹੋਰ ਘਟ ਗਿਆ। ਅਸਲਮ ਖਾਨ ਵਕਾਰ ਸਾਹਿਬ ਜੀ ਚਲੇ ਗਏ ਸੀਗੇ ਘਰੇ, ਬਸ਼ੀਰ ਲਾ ਕੇ ਆਇਆ, ਤੁਹਾਨੂੰ ਪਤਾ ਹੀ ਹੈ। ਉਸ ਤੋਂ ਬਾਅਦ ਮੈਂ ਕੱਢੀਆਂ ਧਾਰਾਂ ਤੇ ਰੂਟਾ ਜਿਹੜਾ ਆ ਕੁਛ ਫਿਰ ਗਿਆ ਹੋਇਆ, ਥੋੜਾ ਜਿਹਾ ਰਹਿ ਗਿਆ। ਜ਼ੁਹੇਬ ਉੱਧਰ ਚਲ ਗਿਆ ਆ ਦੂਸਰੇ ਕਿੱਲੇ ਨੂੰ ਛੱਟਾ ਦੇਣ ਵਾਸਤੇ। ਮੇਰੇ ਹਿਸਾਬ ਦੇ ਵਿੱਚ ਬੱਤਰ ਬੜਾ ਜ਼ਬਰਦਸਤ ਹੈ। ਹਾਂ ਨਹੀਂ ਜ਼ੁਹੇਬ ਕੀ ਨਾਂ ਆ, ਹਸੀਬ ਬੱਤਰ ਠੀਕ ਆ ਬਾਈ? ਹਾਂਜੀ ਹਾਂਜੀ, ਬੱਤਰ ਜ਼ਬਰਦਸਤ ਹੈ ਜੀ। ਤੇ ਕੋਈ ਨਹੀਂ, ਨਾਲੇ ਸ਼ਾਮਾਂ ਨੂੰ ਕੱਢਣੇ ਚਾਹੀਦੇ ਨੇ। ਤੇ ਠੀਕ ਆ ਜੀ, ਮੇਰਾ ਤੇ ਤੁਹਾਡਾ ਇਸ ਵੀਡੀਓ ਦੇ ਵਿੱਚ ਸਾਥ ਸੀਗਾ ਇੱਥੇ ਤੱਕ ਹੀ। ਤੇ ਹੁਣ ਮੈਨੂੰ ਦਿਓ ਇਜਾਜ਼ਤ। ਤੁਸੀਂ ਦੁਆਵਾਂ ਦੇ ਵਿੱਚ ਯਾਦ ਰੱਖਿਓ ਜੀ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ। ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਰੱਬ ਰੱਖ।